उन्होंने कहा जी जो खालिस्तान होना चाहता है, खालिस्तान के प्रेजिडेंट की पहली विजिट होएगी अपने मुकद्दस पावन धरती ननकाना साहब करतारपुर साहब के दीदार लिए फर्स्ट स्टेट विजिट पाकिस्तान की होएगी और उत्थे वो अपने वांग असी एक दूसरे के गढ़ लगांगे। खालिस्तान एंड पाकिस्तान विल हैव फ्री ट्रेड promoting, complementing economic ties with unimagined prosperity for our people. Pakistan will be the gateway for Khalistan's trade with China, Central Asian republics, Middle East and beyond. वो कराची बॉम्बे नाल तां ट्रेड चलदी है, गुजरात वाला भी चलदा, इधर बंद कीता है ते जिद्दन साडा अपना मुल्क खालिस्तान होया और खालिस्तान और पाकिस्तान फ्री ट्रेड का जोड़ा साढ़े समझौते होणगे और दोनों ही पासे ये खुशहाली भी होएगी और ये खालिस्तान का रस्ता जोड़ा ट्रेड का विद चाइना, सेंट्रल रिपब्लिक, मिडल ईस्ट और उस तो भी बियॉन्ड यूरोप तक के खुला होएगा। विद स्पेशल बॉन्ड ऑफ फ्रेंडशिप, लव फॉर पाकिस्तान, प्रमोटिंग प्राउड सिख हिस्ट्री एंड emergence of Khalistan as one of the greatest nations in the world for peace, justice and freedom for all. Viewers, welcome back on our program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਫਰਾਈਡੇ ਇੱਕ ਪ੍ਰੋਗਰਾਮ ਵਿੱਚ ਆਪਣੇ ਵਿਊਅਰ ਬੱਗਾ ਸ਼ੇਰ ਜੀ ਹੋਰਾਂ ਦੀ ਜਿਹੜੀ ਲਿਖਤ ਹੈ ਉਹ ਸਾਂਝੀ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਭਵਿੱਖ ਦੇ ਖਾਲਿਸਤਾਨ ਦੀ ਖੂਬਸੂਰਤੀ ਜਿਹੜੀ ਬਿਆਨੀ ਸੀ। ਸੋ ਹੁਣ ਆਪਾਂ ਟੋਰਾਂਟੋ ਤੋਂ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਨੇ ਇਸ ਵਿੱਚ ਖਾਲਿਸਤਾਨ ਤੇ ਪਾਕਿਸਤਾਨ ਸੰਬੰਧਾਂ ਨੂੰ ਜੋੜਦਿਆਂ ਇੱਕ ਸਾਨੂੰ ਲਿਖਤ ਭੇਜੀ ਹੈ ਜਿਹੜੀ ਤੁਹਾਡੇ ਸਭ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो मैं ਜਦੋਂ ਇਹਨਾਂ ਦੀ ਬੱਗਾ ਸ਼ੇਰ ਜੀ ਦੀ ਲਿਖਤ ਜਿਹਦੇ 'ਚ ਉਹਨਾਂ ਨੇ ਫਿਊਚਰ ਖਾਲਿਸਤਾਨ ਦਾ ਕੀ ਭਵਿੱਖ ਜਾਂ ਉਸ ਦੀ ਕੀ ਖੂਬਸੂਰਤੀ ਹੋਏਗੀ ਉਹਨਾਂ ਨੇ ਆਪਣੇ ਇੱਕ ਇਵੈਂਟ ਨਾਲ ਜੋੜ ਕੇ ਔਰ ਫਿਰ ਨਿਊਜ਼ ਚੈਨਲ ਤੇ ਖਬਰਾਂ ਖਾਲਿਸਤਾਨ ਦੇ ਟੀਵੀ ਤੇ ਕੀ ਚੱਲ ਰਹੀਆਂ ਨੇ ਕਿ ਕਿੱਥੇ ਕਿੱਥੇ ਸਾਡੇ ਇੰਟਰਨੈਸ਼ਨਲੀ ਪਹੁੰਚ ਹੈ। ਔਰ ਹਾਲਾਂ ਜਦੋਂ ਮੈਂ ਇਸ ਨੂੰ ਪੜ੍ਹਿਆ ਔਰ ਅਸੀਂ ਜਦੋਂ ਵਾਸ਼ਿੰਗਟਨ ਤੋਂ ਵਾਪਸ ਆ ਰਹੇ ਸੀ ਸਾਡੀ ਸਾਰੀ ਟੀਮ ਨੇ ਵੀ ਇੰਜੋਏ ਕੀਤਾ, ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਜਾਏਗਾ। ਔਰ ਬਹੁਤ ਸਾਰੀਆਂ ਲਿਖਤਾਂ ਔਰ ਇਸ ਦੇ ਉੱਤੇ ਇਹ ਆਮ ਵੀ ਸਭ ਤੋਂ ਪੋਪੂਲਰ ਜਿਹੜੇ ਸਾਡੇ 2 ਸੈਗਮੈਂਟ ਫਰਾਈਡੇ ਦੇ ਹੋਏ ਉਹਨਾਂ ਦੇ ਵਿੱਚ ਇੱਕ ਇਹ ਸੀ ਔਰ ਇਸ ਦੇ ਉੱਤੇ ਸਾਨੂੰ ਵੀਰਾਂ ਦੀ ਹੋਰ ਵੀ ਆਇਆ ਔਰ ਮੈਨੂੰ ਇਹ ਲੱਗਾ ਕਿ ਵੀ ਇਹ ਵੀ ਇੱਕ ਤਰੀਕਾ ਹੈ ਜਿਹਦੇ ਥੱਲੇ ਅਸੀਂ ਈਵਨ ਫਰਦਰ, ਕਿਉਂਕਿ ਉਹਨਾਂ ਨੇ ਤਾਂ 4-5 ਨੁਕਤੇ ਦਿੱਤੇ ਸੀ ਕਿ ਵੀ ਖਾਲਿਸਤਾਨ ਦਾ ਇੰਟਰਨੈਸ਼ਨਲੀ ਸਾਡੀ ਇਕੋਨਮੀ IT ਹੱਬ ਹੋਣਾ ਜਾਂ ਅਫਰੀਕਨ ਮੁਲਕ ਦੇ ਵਿੱਚ ਜਿੱਥੇ ਭੁੱਖਮਰੀ ਹੈ ਉੱਥੇ ਲੰਗਰ ਲਾਣਾ ਜਾਂ ਸਾਡੀ ਰਿਲੇਸ਼ਨਸ਼ਿਪ ਔਰ ਇਕਨੋਮਿਕਲ ਪ੍ਰੋਸਪੈਰਿਟੀ। ਪਰ ਅਸੀਂ ਚਾਹਾਂਗੇ ਕਿ ਔਰ ਇਹ ਸਾਰੀ ਲਿਖਤ ਦਾ ਜਿਹੜਾ ਪੋਜ਼ਿਟਿਵ ਇੰਪੈਕਟ ਨੂੰ ਦੇਖਦੇ ਹਾਂ ਕਿ ਸਾਡੇ ਵਿਊਅਰ ਇਸ ਦੇ ਉੱਤੇ, ਕਿਉਂਕਿ ਦੇਖੋ ਜਿਸ ਨੂੰ ਕਿਸੇ ਜ਼ਮਾਨੇ 'ਚ ਕਦੇ ਫੈਂਟੈਸੀ ਕਿਹਾ ਜਾਂਦਾ ਸੀ ਕਿ ਜੀ ਅਸੀਂ ਇਹ ਹਵਾ 'ਚ ਉੱਡਣਾ ਨਹੀਂ, ਉਹ ਇੱਥੋਂ ਹੀ ਸ਼ੁਰੂ ਹੋਇਆ। ਫਿਰ ਕਈਆਂ ਨੇ ਉਹਨੂੰ ਇਹ ਲੱਗਦਾ ਸੀ ਕਿ ਜਿਹੜੇ ਖੰਭ ਨੇ ਇਹੀ ਉਡਾਉਂਦੇ ਨੇ, ਉਹਨਾਂ ਨੇ ਖੰਭ ਜੋੜ ਕੇ ਕਿਸੇ ਚੀਜ਼ ਨਾਲ ਉੱਤੋਂ ਵੱਡੀਆਂ ਬਿਲਡਿੰਗਾਂ ਤੋਂ ਛਾਲ ਮਾਰੀ ਕਿ ਸ਼ਾਇਦ ਖੰਭਾਂ ਨਾਲ ਮਰਦੇ ਵੀ, ਉਹਦੇ 'ਚੋਂ ਹੀ ਅੱਜ ਜਹਾਜ਼ ਔਰ ਕਿੱਥੋਂ ਤੱਕ ਗੱਲ ਪਹੁੰਚੀ। ਸੋ ਇਸੇ ਤਰ੍ਹਾਂ ਫਿਕਸ਼ਨ ਔਰ ਫਿਕਸ਼ਨ 'ਚੋਂ ਕਿਵੇਂ ਸਾਇੰਸ ਬਣਦੀ ਹੈ। ਔਰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਅਸੀਂ ਤਾਂ ਜਿਹੜਾ 1849 ਤੱਕ ਇੱਕ ਇੰਡੀਪੈਂਡੈਂਟ ਸੋਵਰਨ ਮੁਲਕ ਦੇ ਮਾਲਕ ਸੀ, ਜਿਸ ਦੀਆਂ ਹੱਦਾਂ ਜਿਹੜੀਆਂ ਨੇ ਉਹ ਕਿੱਥੋਂ ਕਿੱਥੇ ਤੱਕ ਜਾ ਕੇ 3 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ। ਔਰ ਅੱਜ ਵੀ ਇਹਦੇ ਬਾਵਜੂਦ ਕਿ ਸਾਡੇ ਸਾਹਮਣੇ ਚੈਲੰਜਸ ਨੇ ਇਹਨਾਂ 4 ਦਹਾਕਿਆਂ 'ਚ ਜੂਨ 84 ਦੇ ਪਹਿਲੇ ਹਫ਼ਤੇ ਤੋਂ ਹੁਣ ਤੱਕ ਸਾਡੀ ਮੰਜ਼ਿਲ ਖਾਲਿਸਤਾਨ ਦੀ ਬਹੁਤ ਕਰੀਬ ਹੈ। ਜਿਵੇਂ ਸਾਡੇ ਇੱਕ ਭੈਣ ਜੀ ਨੇ ਕਿਹਾ ਕਿ ਵੀ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਖਾਲਿਸਤਾਨ ਦਸਤਕ ਦੇ ਰਿਹਾ ਤੇ ਪੂਰਾ ਜਿਹੜਾ ਉਹ ਚਾਅ ਨਾਲ ਭਰ ਜਾਈਦਾ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਅੱਜ ਜਦੋਂ ਅਸੀਂ ਇਸ ਡਿਸਕਸ਼ਨ ਨੂੰ ਵੀ ਆਪਣੇ ਜਿਹੜਾ ਉਸ ਪਲੇਟਫਾਰਮ ਤੋਂ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਕਿ ਉਸ ਇੱਕ ਆਈਡੀਅਲ, ਜਦੋਂ ਤੁਸੀਂ ਕਿਸੇ ਚੀਜ਼ ਬਾਰੇ ਸੋਚਦੇ ਹੋ, ਡਰੀਮ ਕਰਦੇ ਹੋ, ਉਹਦੇ ਲਈ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹੋ ਔਰ ਜਦੋਂ
ਦੇਖੋ ਦੇਸ਼ ਔਰ ਕਾਲ ਤਾਂ ਰੱਬ ਦੇ ਹੱਥ ਹੈ, ਅਕਾਲ ਪੁਰਖ ਦੇ ਕੋਲ ਹੈ, ਪਰ ਤੁਹਾਡੇ ਉਹ ਡ੍ਰੀਮਸ ਨੂੰ ਵੀ ਕਿਸੇ ਨੇ, ਜਿਹੜੀ ਭਵਿੱਖ ਦੀ ਜਨਰੇਸ਼ਨ ਹੈ ਜਾਂ ਜਿਸ ਜਨਰੇਸ਼ਨ ਨੂੰ ਇਹ ਜਿਹੜਾ ਉਹ ਰੱਬ ਦੀ ਰਹਿਮਤ ਦੇ ਨਾਲ ਇਹ ਬਖਸ਼ਿਸ਼ ਮਿਲੇਗੀ, ਭਾਵੇਂ ਸਾਡੀ ਜਨਰੇਸ਼ਨ ਤੱਕ ਵੀ ਜਿਹੜਾ ਦਸਤਕ ਦੇਣ ਦਾ ਤਾਂ ਮਤਲਬ ਹੁੰਦਾ ਐਨੀ ਮੋਮੈਂਟ, ਬਿਲਕੁਲ, ਲੇਕਿਨ ਫਿਰ ਵੀ ਇਸ ਦੇ ਉੱਤੇ ਜਿਹੜੀ ਅਸੀਂ ਲਿਖਤ ਨੂੰ ਪ੍ਰੈਫਰ ਵੀ ਕਰਾਂਗੇ। ਔਰ ਸਾਡੇ ਇੱਕ ਵੀਰ ਨੇ ਜਿਨ੍ਹਾਂ ਨੇ ਆਪਣਾ ਨਾਂ ਛਪਣ ਦੇ ਉੱਤੇ ਜਿਹੜਾ ਨਾਂ ਕਹਿਣ ਦੇ ਉੱਤੇ ਕਿਹਾ, ਉਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਗੁੰਦਿਆ ਕਿ ਕਿਵੇਂ ਫਾਰਮਰ ਮੂਵਮੈਂਟ ਇੱਕ ਚੇਤਨਾ ਦੇ ਰੂਪ 'ਚ ਆਈ, ਔਰ ਇਸ ਸਾਰੇ 'ਚੋਂ ਨਿਕਲਦਿਆਂ ਉਹਨਾਂ ਨੇ ਇਹ ਜਿਵੇਂ ਅਗੇਨ ਉਸ ਇਮੈਜੀਨੇਸ਼ਨ ਨੂੰ ਪ੍ਰੈਕਟੀਕਲ ਵੱਲ ਤੋਰਦਿਆਂ ਕਿਹਾ ਕਿ ਇਨ 2024 ਦਾ ਅਨਇਮੈਜੀਨੇਬਲ ਹੈਪਨਡ, Khalistan, a separate state, is born. The joy and exuberance of the people were palpable. Their dreams of self-governance finally realized. Now the people of Khalistan revel in their newfound freedom. They celebrate birth of their state, their identity, their homeland. The joy is uncontainable and celebrations unending. ਕਿ ਭਾਈ ਚਾਰ 'ਚ ਫਿਰ ਇਹ ਸੈਲੀਬ੍ਰੇਸ਼ਨ ਹੈ 2024 ਉਹ ਵਰ ਹੈ ਜਦੋਂ ਕਿ ਜਿਹੜਾ ਡ੍ਰੀਮ ਸਿੱਖਾਂ ਨੇ ਦੇਖਿਆ 47 'ਚ ਜਦੋਂ ਇੱਕ ਗੁਲਾਮੀ 'ਚ ਫਸੇ, ਉਸ ਤੋਂ ਨਿਕਲੇ ਫਾਰਮਰ ਮੂਵਮੈਂਟ ਇੱਕ ਸਪਾਰਕ ਬਣ ਕੇ ਆਈ ਜਿਹਦੇ 'ਚ ਉਹਨਾਂ ਨੂੰ ਆਪਣੀ ਸਟਰੈਂਥ ਦਾ ਅਹਿਸਾਸ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਇਹ ਜਿਹੜੀ ਇਨੀਸ਼ੀਅਲ ਸਪਾਰਕ ਆਫ ਫਾਰਮਰਸ ਪ੍ਰੋਟੈਸਟ to euphoric moment of separation, we have seen the strength and resilience of the people of Khalistan, their determination to carve out a separate state for themselves, and their joy at the realization of their dream. ਕਿ ਉਹਨਾਂ ਨੇ ਕਿਵੇਂ ਕੌਮ ਨੇ ਆਪਣੇ ਨਿਸ਼ਾਨੇ ਨੂੰ ਹਾਸਲ ਕੀਤਾ ਹੈ, ਕਿਵੇਂ ਡ੍ਰੀਮ ਜਿਹੜਾ ਸੱਚ ਹੋਇਆ। The story of Khalistan is a testament to the power of people's will and the relentless pursuit of freedom. ਕਿ ਜਿਵੇਂ ਸਿੱਖਾਂ ਨੇ ਖਾਲਿਸਤਾਨ ਹਾਸਲ ਕੀਤਾ, ਇਹ ਕਹਾਣੀ ਨੂੰ ਬਿਆਨਿਆ ਜਾਏਗਾ ਕਿ ਭਾਈ ਪਰਸੂਟ ਆਫ ਫਰੀਡਮ ਜਦੋਂ ਹੁੰਦੀ ਹੈ ਤੇ ਕਿਵੇਂ ਲੋਕ ਰੈਜ਼ੀਲੀਅੰਸ ਦੇ ਨਾਲ ਰਿਲੈਂਟਲੈਸਲੀ ਸਟਰਗਲ ਕਰਦੇ ਨੇ ਔਰ ਪੀਪਲਸ ਵਿਲ ਪ੍ਰਵੇਲ ਕਰਦੀ ਹੈ। A new dawn has broken in South Asia, and with it a new state stands tall. Khalistan, a beacon of hope, resilience and determination. So ਇਹ ਸਾਡੇ ਪੋਜ਼ਿਟਿਵਿਟੀ ਨੂੰ ਔਰ ਦੂਸਰਿਆਂ ਨੂੰ ਫਰਦਰ ਰੀਇਨਫੋਰਸ ਕਰਦਾ ਹੈ। ਔਰ ਸਾਡੇ ਵੀਰ ਯਵਾਰ ਸ਼ਾਹ ਸਾਹਿਬ ਟੋਰਾਂਟੋ ਤੋਂ, ਉਹਨਾਂ ਨੇ ਖਾਸ ਤੌਰ ਤੇ ਕਿਉਂਕਿ ਜਿਹੜੇ ਵੀਰ ਬੱਗਾ ਸ਼ੇਰ ਨੇ ਨੁਕਤੇ ਦਿੱਤੇ ਸੀ ਉਹਦੇ 'ਚ ਪਾਕਿਸਤਾਨ ਨਾਲ ਸਾਡੇ ਕੀ ਸੰਬੰਧ ਭਵਿੱਖ ਦੀ ਸਟੇਟ ਦੇ ਹੋਣਗੇ, ਉਹ ਉਹਨਾਂ ਨੇ ਐਡ ਕੀਤਾ। ਔਰ ਅਸੀਂ ਸਮਝਦੇ ਹਾਂ ਜਦੋਂ ਅਸੀਂ ਇਨਵਾਈਟ ਕਰ ਰਹੇ ਹਾਂ ਕਿ ਹੋਰ ਵੀ ਇਸ ਦੇ ਉੱਤੇ ਜਿਹੜੇ ਨੇ ਉਹ ਆਪਣਾ ਇਨਪੁਟ ਦੇ ਸਕਦੇ ਨੇ, ਸੋ ਉਹਦੇ 'ਚ ਉਹਨਾਂ ਨੇ ਜਿਵੇਂ ਉਹ ਪਿਆਰ ਦੇ ਨਾਲ ਸਾਨੂੰ ਬਲੈਸਡ, ਆਨਰਡ, ਰੈਵੀਅਰਡ, ਲਵਡ, ਇਹ ਉਹਨਾਂ ਦਾ ਆਪਣਾ ਜਿਹੜਾ ਪਿਆਰ ਭਰਿਆ ਦਿਲ ਹੈ। ਉਹਨਾਂ ਨੇ ਸਤਿ ਸ੍ਰੀ ਅਕਾਲ ਐਂਡ ਸਲਾਮ। ਸਤਿ ਸ੍ਰੀ ਅਕਾਲ। Your last evening's program was excellent as always. One contributor mentioned beautiful dreams that will turn into reality. He mentioned several points. Here some more are added. ਉਹਨਾਂ ਨੇ ਮੈਂਸ਼ਨ ਕੀਤੇ, ਮੈਂ ਕੁਝ ਹੋਰ ਐਡ ਕਰਦਾ। You will agree the list will grow as we get closer to the vision and reality of Khalistan, that is Sikh's birthright. ਕਿ ਖਾਲਿਸਤਾਨ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ, ਔਰ ਜਿਉਂ-ਜਿਉਂ ਸਾਡੀ ਮੰਜ਼ਿਲ ਕਰੀਬ ਆਉਂਦੀ ਜਾਏਗੀ ਤਿਉਂ-ਤਿਉਂ ਅਸੀਂ ਕੀ ਹਾਸਲ ਕਰਨਾ ਹੈ ਇਸ ਲਿਸਟ ਦੇ ਵਿੱਚ ਵੀ ਇਜ਼ਾਫਾ ਹੁੰਦਾ ਜਾਏਗਾ। ਔਰ ਉਹਨਾਂ ਨੇ 3 ਜਿਹੜੇ ਪੁਆਇੰਟ ਦਿੱਤੇ ਨੇ। ਉਹਨਾਂ ਨੇ ਕਿਹਾ ਪ੍ਰੈਜ਼ੀਡੈਂਟ ਆਫ ਖਾਲਿਸਤਾਨਸ ਫਸਟ ਸਟੇਟ ਵਿਜ਼ਿਟ ਵੁੱਡ ਬੀ ਟੂ ਪਾਕਿਸਤਾਨ ਫॉर sacred pilgrimage to Nankana Sahib and Kartarpur Sahib. He would be embraced as our own historic homecoming. All Sikhs will be able to travel to Pakistan without visa to visit the sacred dharti, holiest place in the world for Sikhs. ਉਹਨਾਂ ਨੇ ਕਿਹਾ ਜੀ ਜਦੋਂ ਖਾਲਿਸਤਾਨ ਹੋਣ ਚਾਹੁੰਦਾ ਹੈ, ਖਾਲਿਸਤਾਨ ਦੇ ਪ੍ਰੈਜ਼ੀਡੈਂਟ ਦੀ ਪਹਿਲੀ ਵਿਜ਼ਿਟ ਹੋਏਗੀ ਆਪਣੇ ਮੁਕੱਦਸ ਪਾਵਨ ਧਰਤੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਦੇ ਦੀਦਾਰ ਲਈ ਫਸਟ ਸਟੇਟ ਵਿਜ਼ਿਟ ਪਾਕਿਸਤਾਨ ਦੀ ਹੋਏਗੀ। ਔਰ ਉੱਥੇ ਉਹ ਆਪਣਿਆਂ ਵਾਂਗ ਅਸੀਂ
ਇੱਕ ਦੂਸਰੇ ਦੇ ਗੜ ਲੱਗਾਂਗੇ ਕਿਉਂਕਿ ਔਰ ਇਹ ਭਵਿੱਖ ਦੇ ਵਿੱਚ ਖਾਲਿਸਤਾਨ ਔਰ ਪਾਕਿਸਤਾਨ ਦੇ ਸ਼ਹਿਰੀਆਂ ਦੇ ਵਿੱਚ ਵੀਜ਼ਾ ਫ੍ਰੀ ਟਰੈਵਲ ਹੋਏਗਾ ਤਾਂ ਕਿ ਉਹ ਖੁੱਲ੍ਹ ਕੇ ਜਿਹੜਾ ਜਾ ਸਕਣ। ਔਰ ਮੈਂ ਤਾਂ ਅਕਸਰ ਇਹ ਕਹਿੰਦਾ ਕਿ ਈਵਨ ਜਿਹੜੇ ਪਾਕਿਸਤਾਨ ਦੇ ਸ਼ਹਿਰੀ ਨੇ ਉਹਨਾਂ ਦੇ ਲਈ ਪਾਕਿਸਤਾਨ ਵਤਨ ਹੈ ਉਹਨਾਂ ਦਾ, ਲੇਕਿਨ ਉਹਨਾਂ ਦੀ ਪੁੰਨ ਧਰਤੀ ਸਾਊਦੀ ਅਰੇਬੀਆ ਜਿੱਥੇ ਮੱਕਾ ਮਦੀਨਾ ਹੈ। ਸਾਡੇ ਲਈ ਨਾ ਸਿਰਫ ਇੱਕ ਗੁਆਂਢ ਵਾਲਾ ਜਾਂ ਇੱਕ ਤਹਿਜ਼ੀਬੀ ਰਿਸ਼ਤਾ ਹੈ, ਸਾਡੀ ਤਾਂ ਖਾਲਿਸਤਾਨ ਬਣਨ ਤੋਂ ਬਾਅਦ ਇਹ ਜਿਹੜੀ ਹੈ, ਜੇ ਅਸੀਂ ਪੁੰਨ ਧਰਤੀ ਕਹਿਣਾ ਹੋਏ, ਪਾਵਨ ਧਰਤੀ, ਕਿਉਂਕਿ ਸਾਡਾ ਤਾਂ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਉਸ ਧਰਤੀ ਦੇ ਉੱਤੇ ਨੇ। ਪਰ ਇਹ ਯਵਾਰ ਸ਼ਾਹ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਪਹਿਲਾ ਜਿਹੜਾ ਨੁਕਤਾ। ਦੂਸਰਾ, ਖਾਲਿਸਤਾਨ ਐਂਡ ਪਾਕਿਸਤਾਨ ਵਿਲ ਹੈਵ ਫ੍ਰੀ ਟ੍ਰੇਡ promoting, complementing economic ties with unimagined prosperity for our people. Pakistan will be the gateway for Khalistan's trade with China, Central Asian republics, Middle East and beyond. ਕਿ ਭਾਈ ਸਾਡੇ ਫ੍ਰੀ ਟ੍ਰੇਡ, ਔਰ ਆ ਪਿਛਲੇ ਦਿਨਾਂ 'ਚ ਵੀ ਇਹ ਭਾਵੇਂ ਹੁਣ ਡਿਸਕਾਰਡ ਹੋ ਰਹੇ ਨੇ ਸੁਖਪਾਲ ਖਹਿਰਾ ਜਾਂ ਨਵਜੋਤ ਸਿੱਧੂ ਜਾਂ ਦੂਜੇ ਡਿਊ ਟੂ ਕਿ ਵੀ ਜਿਹਨਾਂ ਪਾਰਟੀਆਂ 'ਚ ਵੜੇ ਹੋਏ ਨੇ, ਪਰ ਇਹ ਗੱਲ ਸਰ ਸਿਮਰਨਜੀਤ ਸਿੰਘ ਮਾਨ ਤੋਂ ਲੈ ਕੇ ਈਵਨ ਇਹ ਵੀ ਜਿਹੜੇ ਵਿਰੋਧੀ ਪਾਰਟੀਆਂ 'ਚ ਵੀ ਬੈਠੇ ਨੇ, ਇਹਨਾਂ ਨੂੰ ਇਹ ਹੈ ਵੀ ਜਿਸ ਦਿਨ ਸਾਡੀ ਫ੍ਰੀ ਟ੍ਰੇਡ ਪਾਕਿਸਤਾਨ ਦੇ ਨਾਲ ਖੁੱਲ੍ਹ ਗਈ ਉਸ ਦਿਨ ਸਾਡੇ ਕਿਸਾਨਾਂ ਲਈ ਵੀ ਪ੍ਰੋਸਪੈਰਿਟੀ ਹੈ। ਔਰ ਅਦਰਵਾਈਜ਼ ਈਵਨ ਵਿਦਨ ਵੀ ਇਹਨਾਂ ਦੀ ਮੰਗ ਹੁੰਦੀ ਜੀ ਟ੍ਰੇਡ ਖੋਲ੍ਹੋ। ਉਹ ਕਰਾਚੀ ਬੰਬੇ ਨਾਲ ਤਾਂ ਟ੍ਰੇਡ ਚੱਲਦੀ ਹੈ, ਗੁਜਰਾਤ ਵਾਲਾ ਵੀ ਚੱਲਦਾ, ਇੱਧਰ ਬੰਦ ਕੀਤਾ ਹੈ। ਤੇ ਜਿੱਦਣ ਸਾਡਾ ਆਪਣਾ ਮੁਲਕ ਖਾਲਿਸਤਾਨ ਹੋਇਆ ਔਰ ਖਾਲਿਸਤਾਨ ਔਰ ਪਾਕਿਸਤਾਨ ਫ੍ਰੀ ਟ੍ਰੇਡ ਦਾ ਜਿਹੜਾ ਸਾਡੇ ਸਮਝੌਤੇ ਹੋਣਗੇ ਔਰ ਦੋਨੋਂ ਹੀ ਪਾਸੇ ਇਹ ਖੁਸ਼ਹਾਲੀ ਵੀ ਹੋਏਗੀ ਔਰ ਇਹ ਖਾਲਿਸਤਾਨ ਦਾ ਰਸਤਾ ਜਿਹੜਾ ਹੈ ਟ੍ਰੇਡ ਦਾ ਵਿਦ ਚਾਈਨਾ, ਸੈਂਟਰਲ ਰਿਪਬਲਿਕ, ਮਿਡਲ ਈਸਟ ਔਰ ਉਸ ਤੋਂ ਵੀ ਬਿਯੋਂਡ ਯੂਰਪ ਤੱਕ ਖੁੱਲ੍ਹਾ ਹੋਏਗਾ। ਤੀਸਰਾ, ਉਹਨਾਂ ਨੇ ਸਾਨੂੰ ਔਰ ਤੁਹਾਨੂੰ ਮਾਣ ਦਿੱਤਾ ਹੈ ਕਿ ਡਾਕਟਰ ਸਾਹਿਬ ਯੂ ਐਂਡ ਸਿਸਟਰ ਨੀਲਮ ਕੌਰ ਵਿਲ ਬੀ ਆਨਰਡ ਐਜ਼ ਸਪੈਸ਼ਲ ਸਟੇਟ ਗੈਸਟ ਫॉर ਬੀਇੰਗ ਦ ਵਿਜ਼ਨਰੀ ਲੀਡਰ ਆਫ ਖਾਲਿਸਤਾਨ with special bond of friendship, love for Pakistan, promoting proud Sikh history and emergence of Khalistan as one of the greatest nations in the world for peace, justice and freedom for all. Khalistan Zindabad, Pakistan Zindabad. Very nice. So ਯਵਾਰ ਸ਼ਾਹ ਸਾਹਿਬ ਕਿਆ ਕਹਿਣੇ, ਤੁਸੀਂ ਜਿਵੇਂ ਸਿਰਜਦੇ ਹੋ ਇਸ ਬਿਰਤਾਂਤ ਨੂੰ, ਅਸੀਂ ਤਾਂ ਹੰਬਲਡ ਹੁੰਦੇ ਆ ਤੁਹਾਡੇ ਇਹਨਾਂ ਪਿਆਰੇ ਲਫ਼ਜ਼ਾਂ ਦੇ ਨਾਲ ਔਰ ਸਾਨੂੰ ਹੌਸਲਾ ਮਿਲਦਾ ਕਿ ਭਾਈ ਰੱਬ ਰਹਿਮਤ ਕਰੇ। ਬਹੁਤ ਵਾਰ ਇਹ ਸਭ ਰੱਬ ਦੇ ਹੱਥ ਵੱਸ ਹੈ, ਲੇਕਿਨ ਅਸੀਂ ਤੁਹਾਡੀ ਲਿਖਤ ਤੋਂ ਹੋਰ ਵੀ ਪ੍ਰਭਾਵਿਤ ਹੋ ਕੇ ਆਪਣੇ ਵੀਰਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਉਹਨਾਂ ਦੇ ਡ੍ਰੀਮ ਦੇ ਵਿੱਚ ਖਾਲਿਸਤਾਨ ਮੁਲਕ ਕੀ ਹੋਏ, ਕਿਵੇਂ ਦਾ ਹੋਏਗਾ, ਕਿਵੇਂ ਉਸ ਨੂੰ ਅਸੀਂ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਯੂਨੀਕ ਫਸਟ ਵਰਲਡ ਕੰਟਰੀ ਦੇ ਤੌਰ 'ਤੇ ਹੀ ਨਹੀਂ, ਇੱਕ ਇਨਸਾਨੀਅਤ ਦੀ ਹੋਪ ਦੇ ਤੌਰ ਦੇ ਉੱਤੇ ਜਿਹੜਾ ਉਹਨੂੰ ਸਥਾਪਿਤ ਕਰਾਂਗੇ, ਉਸ ਬਾਰੇ ਆਪਣੇ ਜ਼ਰੂਰ ਵਿਊਜ਼ ਦੇਣ। ਜੀ ਡਾਕਟਰ ਸਾਹਿਬ, ਸੋ ਯਵਾਰ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਬਹੁਤ ਹੀ ਅੱਛੀ ਤੁਹਾਡੀ ਈਮੇਲ ਸੀ, ਬੜੇ ਲਫ਼ਜ਼, ਬੜੇ ਪਿਆਰੇ ਜਿਹੜੇ ਵਰਡ ਸਾਡੇ ਵਾਸਤੇ ਯੂਜ਼ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।